ਅੱਜ ਜਿਹੜਾ ਪਹਿਲਾਂ ਚਰਚਾ ਇਹ ਚੱਲ ਪਈ, ਰੋਇਟਰਸ ਨੇ ਇਹ ਰਿਪੋਰਟ ਕਰ ਦਿੱਤਾ ਵੀ ਭਾਰਤ ਦੇ ਦੁਆਰਾ ਜਿਹੜੀ ਟ੍ਰੇਡ ਡੀਲ ਆ ਉਸ ਨੂੰ, ਜੋ ਯੂਐਸ ਦੇ ਨਾਲ ਗੱਲਬਾਤ ਚੱਲ ਰਹੀ ਆ, ਉਸ ਨੂੰ ਰਿਜੈਕਟ ਕਰ ਦਿੱਤਾ। ਪਰ ਉਸ ਦੇ ਬਾਅਦ ਦੇ ਵਿੱਚ ਜਿਹੜੇ ਇੰਡੀਆ ਨੂੰ ਅੰਬੈਸਡਰ ਨੇ, ਸਰਜੀਓ ਗੌਰ, ਉਹਨਾਂ ਨੇ ਕਿਹਾ ਵੀ ਫੇਕ ਨਿਊਜ਼, ਵੀ ਕਹਿੰਦੇ ਵੀ ਕਿਸੇ ਨੇ ਕੋਈ ਵੀ ਚੀਜ਼ ਰਿਜੈਕਟ ਨਹੀਂ ਕੀਤੀ। ਦੋਨੋਂ ਹੀ ਜਿਹੜੀਆਂ ਧਿਰਾਂ ਆ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਆ ਤੇ ਟ੍ਰੇਡ ਡੀਲ ਆ ਉਸ ਨੂੰ ਫਾਈਨਲਾਈਜ਼ ਕੀਤਾ ਜਿਹੜਾ ਉਹ ਜਾ ਰਿਹਾ ਆ। ਉਧਰੋਂ ਇੰਡੀਆ ਵੱਲੋਂ ਇੱਕ ਪਿਊਸ਼ ਗੋਇਲ ਆ, ਉਹਨਾਂ ਨੇ ਵੀ ਇਹੀ ਜਿਹੜੀ ਗੱਲ ਨੂੰ ਦੁਹਰਾਇਆ। ਕਹਿੰਦੇ ਵੀ ਇਹ ਜਿਹੜੀ ਨਿਊਜ਼ ਆ ਟੋਟਲੀ ਫਾਲਸ ਹੈਗੀ ਆ, ਬੇਸਲੈਸ ਤੇ ਮਿਸਲੀਡਿੰਗ ਆ। ਕਹਿੰਦੇ ਵੀ ਉਹਨਾਂ ਦੀ ਬੜੀ ਸ਼ਾਨਦਾਰ ਮੀਟਿੰਗ ਜੈਮਿਸਨ ਗਰੀਰ ਦੇ ਨਾਲ ਜਿਹੜੀ ਉਹ ਹੋਈ ਆ, ਜਿਹੜੇ ਯੂਐਸ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਹੈਗੇ ਆ, ਤੇ ਉਹ ਜੂਨ ਦੇ ਵਿੱਚ ਜੋ ਦਿੱਲੀ ਨੂੰ ਵਿਜ਼ਿਟ ਕਰਕੇ ਗਏ ਸੀਗੇ। ਸੋ ਇੰਡੀਆ ਦੇ ਦੁਆਰਾ ਜੇ ਰਿਜੈਕਟ ਕੀਤੀ ਜਾਂਦੀ ਹੁੰਦੀ ਟ੍ਰੇਡ ਡੀਲ ਤਾਂ ਇੰਡੀਆ ਦੇ ਲਈ ਖਾਸਾ ਜਿਹੜਾ ਇਸ ਦਾ ਨੁਕਸਾਨ ਹੋ ਸਕਦਾ ਸੀ। ਆਪਾਂ ਨੂੰ ਪਤਾ ਹੈ ਵੀ ਫਿਰ ਇੱਥੋਂ ਅੱਗੋਂ ਕਿੱਦਾਂ ਦਾ ਰਿਐਕਸ਼ਨ ਆ ਸਕਦਾ ਹੈਗਾ ਆ। ਪਰ ਉੱਥੇ ਝੱਟ ਦੇ ਨਹੀਂ ਜਿਹੜਾ ਇਹ ਦੱਸਿਆ ਗਿਆ ਵੀ ਨਹੀਂ, ਇਸ ਨੂੰ ਰਿਜੈਕਟ ਇੰਡੀਆ ਦੇ ਦੁਆਰਾ ਜਿਹੜਾ ਹੁਣ ਨਹੀਂ ਕੀਤਾ ਗਿਆ। ਇਨਫੈਕਟ ਦੋਨਾਂ ਦੀ ਮੁਲਕਾਂ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਇਵੈਂਚੁਅਲੀ ਕੀ ਬਣੂਗਾ ਇਹ ਆਉਣ ਵਾਲਾ ਸਮਾਂ ਹੈ। ਕੱਲ ਜਿੱਦਾਂ ਆਪਾਂ ਜ਼ਿਕਰ ਕੀਤਾ ਸੀਗਾ ਵੀ ਇੰਡੀਆ ਦਾ ਨਾਮ ਆਇਆ ਸੀ 100% ਟੈਰਿਫ ਵਾਲੇ ਜਿਹੜੇ ਆ ਉਹਨਾਂ ਮੁਲਕਾਂ 'ਚ ਜੋ ਰਸ਼ੀਅਨ ਤੇਲ ਖਰੀਦ ਰਹੇ ਆ। ਤੇ ਇਹ ਹੁਣ ਦੇਖਦੇ ਆ ਵੀ ਅੱਗੇ ਜਿਹੜਾ ਹਰਜੋਤ ਸਿੰਘ ਜੀ ਕਿਵੇਂ ਜਿਹੜਾ ਇਸ ਦੇ ਵਿੱਚ ਗੱਲ ਜਿਹੜੀ ਉਹ ਬਣਦੀ ਆ। ਭਾਰਤ ਕਾਫੀ ਹੱਦ ਤੱਕ ਅਮਰੀਕਾ ਦੀਆਂ ਕਈਆਂ ਗੱਲਾਂ ਨੂੰ ਲਗਾਤਾਰ ਮੰਨ ਰਿਹਾ ਹੈ। ਅੱਜ ਜਿਹੜਾ ਪਹਿਲਾਂ ਚਰਚਾ ਇਹ ਚੱਲ ਪਈ, ਰੋਇਟਰਸ ਨੇ ਇਹ ਰਿਪੋਰਟ ਕਰ ਦਿੱਤਾ ਵੀ ਭਾਰਤ ਦੇ ਦੁਆਰਾ ਜਿਹੜੀ ਟ੍ਰੇਡ ਡੀਲ ਆ ਉਸ ਨੂੰ, ਜੋ ਯੂਐਸ ਦੇ ਨਾਲ ਗੱਲਬਾਤ ਚੱਲ ਰਹੀ ਆ, ਉਸ ਨੂੰ ਰਿਜੈਕਟ ਕਰ ਦਿੱਤਾ। ਪਰ ਉਸ ਦੇ ਬਾਅਦ ਦੇ ਵਿੱਚ ਜਿਹੜੇ ਇੰਡੀਆ ਨੂੰ ਅੰਬੈਸਡਰ ਨੇ, ਸਰਜੀਓ ਗੌਰ, ਉਹਨਾਂ ਨੇ ਕਿਹਾ ਵੀ ਫੇਕ ਨਿਊਜ਼, ਵੀ ਕਹਿੰਦੇ ਵੀ ਕਿਸੇ ਨੇ ਕੋਈ ਵੀ ਚੀਜ਼ ਰਿਜੈਕਟ ਨਹੀਂ ਕੀਤੀ। ਦੋਨੋਂ ਹੀ ਜਿਹੜੀਆਂ ਧਿਰਾਂ ਆ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਆ ਤੇ ਟ੍ਰੇਡ ਡੀਲ ਆ ਉਸ ਨੂੰ ਫਾਈਨਲਾਈਜ਼ ਕੀਤਾ ਜਿਹੜਾ ਉਹ ਜਾ ਰਿਹਾ ਆ। ਉਧਰੋਂ ਇੰਡੀਆ ਵੱਲੋਂ ਇੱਕ ਪਿਊਸ਼ ਗੋਇਲ ਆ, ਉਹਨਾਂ ਨੇ ਵੀ ਇਹੀ ਜਿਹੜੀ ਗੱਲ ਨੂੰ ਦੁਹਰਾਇਆ। ਕਹਿੰਦੇ ਵੀ ਇਹ ਜਿਹੜੀ ਨਿਊਜ਼ ਆ ਟੋਟਲੀ ਫਾਲਸ ਹੈਗੀ ਆ, ਬੇਸਲੈਸ ਤੇ ਮਿਸਲੀਡਿੰਗ ਆ। ਕਹਿੰਦੇ ਵੀ ਉਹਨਾਂ ਦੀ ਬੜੀ ਸ਼ਾਨਦਾਰ ਮੀਟਿੰਗ ਜੈਮਿਸਨ ਗਰੀਰ ਦੇ ਨਾਲ ਜਿਹੜੀ ਉਹ ਹੋਈ ਆ, ਜਿਹੜੇ ਯੂਐਸ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਹੈਗੇ ਆ, ਤੇ ਉਹ ਜੂਨ ਦੇ ਵਿੱਚ ਜੋ ਦਿੱਲੀ ਨੂੰ ਵਿਜ਼ਿਟ ਕਰਕੇ ਗਏ ਸੀਗੇ। ਸੋ ਇੰਡੀਆ ਦੇ ਦੁਆਰਾ ਜੇ ਰਿਜੈਕਟ ਕੀਤੀ ਜਾਂਦੀ ਹੁੰਦੀ ਟ੍ਰੇਡ ਡੀਲ ਤਾਂ ਇੰਡੀਆ ਦੇ ਲਈ ਖਾਸਾ ਜਿਹੜਾ ਇਸ ਦਾ ਨੁਕਸਾਨ ਹੋ ਸਕਦਾ ਸੀ। ਆਪਾਂ ਨੂੰ ਪਤਾ ਹੈ ਵੀ ਫਿਰ ਇੱਥੋਂ ਅੱਗੋਂ ਕਿੱਦਾਂ ਦਾ ਰਿਐਕਸ਼ਨ ਆ ਸਕਦਾ ਹੈਗਾ ਆ। ਪਰ ਉੱਥੇ ਝੱਟ ਦੇ ਨਹੀਂ ਜਿਹੜਾ ਇਹ ਦੱਸਿਆ ਗਿਆ ਵੀ ਨਹੀਂ, ਇਸ ਨੂੰ ਰਿਜੈਕਟ ਇੰਡੀਆ ਦੇ ਦੁਆਰਾ ਜਿਹੜਾ ਹੁਣ ਨਹੀਂ ਕੀਤਾ ਗਿਆ। ਇਨਫੈਕਟ ਦੋਨਾਂ ਦੀ ਮੁਲਕਾਂ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਇਵੈਂਚੁਅਲੀ ਕੀ ਬਣੂਗਾ ਇਹ ਆਉਣ ਵਾਲਾ ਸਮਾਂ ਹੈ। ਕੱਲ ਜਿੱਦਾਂ ਆਪਾਂ ਜ਼ਿਕਰ ਕੀਤਾ ਸੀਗਾ ਵੀ ਇੰਡੀਆ ਦਾ ਨਾਮ ਆਇਆ ਸੀ 100% ਟੈਰਿਫ ਵਾਲੇ ਜਿਹੜੇ ਆ ਉਹਨਾਂ ਮੁਲਕਾਂ 'ਚ ਜੋ ਰਸ਼ੀਅਨ ਤੇਲ ਖਰੀਦ ਰਹੇ ਆ। ਤੇ ਇਹ ਹੁਣ ਦੇਖਦੇ ਆ ਵੀ ਅੱਗੇ ਜਿਹੜਾ ਹਰਜੋਤ ਸਿੰਘ ਜੀ ਕਿਵੇਂ ਜਿਹੜਾ ਇਸ ਦੇ ਵਿੱਚ ਗੱਲ ਜਿਹੜੀ ਉਹ ਬਣਦੀ ਆ। ਭਾਰਤ ਕਾਫੀ ਹੱਦ ਤੱਕ ਅਮਰੀਕਾ ਦੀਆਂ ਕਈਆਂ ਗੱਲਾਂ ਨੂੰ ਲਗਾਤਾਰ ਮੰਨ ਰਿਹਾ ਹੈ।